ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਦਾ ਇੱਕ ਡਿਸਟ੍ਰਿਕਟ ਅਟਾਰਨੀ ਉਹਨਾਂ ਨੇ ਸਿਟੀ ਆਫ ਸੈਕਰਾਮੈਂਟੋ ਦੇ ਅਗੇਂਸਟ ਹੀ ਲਾਸੂਟ ਫਾਈਲ ਕੀਤਾ ਆ। ਕੈਲੀਫੋਰਨੀਆ ਦੇ ਵਿੱਚ ਇਸ ਡਿਸਟ੍ਰਿਕਟ ਅਟਾਰਨੀ ਦੀ ਬਹੁਤ ਜ਼ਿਆਦਾ ਜਿਹੜੀ ਆ ਜੈ ਜੈਕਾਰ ਹੋ ਰਹੀ ਹੈਗੀ ਆ। ਥੀਨ ਹੋ ਨਾਮ ਦੇ ਡਿਸਟ੍ਰਿਕਟ ਅਟਾਰਨੀ ਜੋ ਸੈਕਰਾਮੈਂਟੋ ਕਾਉਂਟੀ ਦੇ ਹੈਗੇ ਆ, ਉਹਨਾਂ ਨੇ ਸੈਕਰਾਮੈਂਟੋ ਸਿਟੀ ਦੇ ਅਗੇਂਸਟ ਸਿਵਲ ਲਾਸੂਟ ਫਾਈਲ ਕੀਤਾ ਵੀ ਭਾਈ ਤੁਸੀਂ ਹੋਮਲੈਸ ਪੋਪੂਲੇਸ਼ਨ ਨੂੰ ਕੰਟਰੋਲ ਕਿਉਂ ਨਹੀਂ ਕਰ ਰਹੇ ਹੈਗੇ। ਕਹਿੰਦੇ ਵੀ ਜਿਹੜੀ ਕਮਿਊਨਿਟੀ ਆ ਇਸ ਵੇਲੇ ਇੱਕ ਤਰ੍ਹਾਂ ਨਾਲ ਬ੍ਰੇਕਿੰਗ ਪੁਆਇੰਟ ਦੇ ਉੱਤੇ ਹੈਗੀ ਆ। ਪਿਛਲੇ ਕੁਝ ਸਾਲਾਂ ਦੇ ਵਿੱਚ 250% ਅਨਹਾਊਸਡ ਪੋਪੂਲੇਸ਼ਨ ਜਿਹਨਾਂ ਨੂੰ ਹੋਮਲੈਸ ਕਹਿੰਦੇ ਆ, ਉਹ ਗਰੋ ਹੋਈ ਆ 7 ਸਾਲਾਂ ਦੇ ਵਿੱਚ। ਕਹਿੰਦੇ ਵੀ ਸੈਨ ਫਰਾਂਸਿਸਕੋ ਨਾਲੋਂ ਵੀ ਵੱਧ ਇਹ ਗਰੋ ਹੋਈ ਆ, ਤੇ ਸਿਟੀ ਵਾਲੇ ਜੀ ਸਿਰਫ ਲਾਰਾ ਲੱਪਾ ਲਾਉਂਦੇ ਰਹਿੰਦੇ ਆ। ਕਹਿੰਦੇ ਈਵਨ ਸੈਕਰਾਮੈਂਟੋ ਸਿਟੀ ਨੇ ਜੋ ਸਿਟੀ ਦੇ ਆ ਪਾਰਕਸ ਹੈਗੀਆਂ ਉਹਨਾਂ ਦੇ ਵਿੱਚ ਵੀ ਹੋਮਲੈਸ ਲੋਕਾਂ ਨੂੰ ਰਾਤ ਦੇ ਜਗ੍ਹਾ ਟਾਈਮ ਦੇਤੀ ਨੂੰ ਹੈ। ਰਹਿਣ ਨੂੰ Yeah. ਕਿਹਾ ਹੋਇਆ ਹੈ, ਪਰ ਦਿਨ ਨੂੰ ਉਹ ਕਹਿੰਦੇ ਰਹਿ ਨਹੀਂ ਸਕਦੇ ਹੈਗੇ। ਇਸ ਹਮ, ਤੋਂ ਬਿਨਾਂ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਜਾਂ ਪੁਲਿਸ ਜਿਹੜੇ ਆ ਪੁਲਿਸ ਆ ਉਹ ਕੀ ਕਰ ਰਹੀ ਹੈਗੀ ਆ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਜਿਨ੍ਹਾਂ ਦੇ ਬਾਹਰ ਕਈ ਵਾਰੀ ਡਰੱਗ ਡੀਲਿੰਗ ਹੋ ਜਾਂਦੀ ਆ, ਤੇ ਬਿਜ਼ਨਸ ਓਨਰ ਨੂੰ ਟਿਕਟ ਇਸ਼ੂ ਕੀਤੀ ਜਾਂਦੀ ਹੈਗੀ ਆ ਵੀ ਜੀ ਉੱਥੇ ਕੋਈ ਡਰੱਗ ਵੇਚ ਰਿਹਾ, ਜਦ ਕਿ ਕਹਿੰਦੇ ਵੀ ਇਹ ਕੰਮ ਪੁਲਿਸ ਦਾ ਹੋਣਾ ਚਾਹੀਦਾ, ਨਾ ਕਿ ਬਿਜ਼ਨਸ ਓਨਰ ਆਪਣਾ ਬਿਜ਼ਨਸ ਤੇ ਸਮਾਨ ਸੈੱਲ ਕਰੇ ਜਾਂ ਬਾਹਰ ਦੇਖੇ ਵੀ ਕੀ ਹੋ ਰਿਹਾ ਹੈਗਾ। ਸੋ ਫਾਈਨਲੀ ਕੋਈ ਨਾ ਕੋਈ ਤਾਂ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹ ਥੋੜਾ ਉਸ ਤਰ੍ਹਾਂ ਦਾ ਆਇਆ ਜੋ ਲੋਕਾਂ ਦੇ ਹਿੱਤ ਦੀ ਗੱਲ ਕਰ ਰਿਹਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਉਹਨਾਂ ਨੇ ਇਹ ਵੀ ਦੋਸ਼ ਲਾਏ ਵੀ ਜਿਹੜੀ ਸੈਕਰਾਮੈਂਟੋ ਸਿਟੀ ਦੀ ਗਵਰਨਮੈਂਟ ਆ, ਉਹਨਾਂ ਨੇ ਆਪ ਜਿਹੜੇ ਆਰਡੀਨੈਂਸ ਬਣਾਏ ਆ ਹੋਮਲੈਸ ਇਨਕੈਂਪੈਂਟਸ ਨੂੰ ਲੈ ਕੇ, ਉਹਨਾਂ ਨੂੰ ਐਨਫੋਰਸ ਕਰਨ ਦੇ ਵਿੱਚ ਬਹੁਤ ਪਿੱਛੇ ਆ, ਉਹ ਫਾਡੀ ਆ। ਉਸ ਦੇ ਉੱਤੇ ਕਦਮ ਹੀ ਜਿਹੜਾ ਕੋਈ ਨਹੀਂ ਚੱਕ ਰਹੇ। ਇਹ ਅੱਜ ਤੋਂ ਕੁਛ ਵੀਕ ਪਹਿਲਾਂ ਜਿਹੜੇ ਥੀਨ ਹੋਵ ਆ ਡਿਸਟ੍ਰਿਕਟ ਅਟਾਰਨੀ ਸੈਕਰਾਮੈਂਟੋ ਕਾਉਂਟੀ ਦੇ, ਉਹਨਾਂ ਨੇ ਚੇਤਾਵਨੀ ਦਿੱਤੀ ਸੀਗੀ ਸਿਟੀ ਨੂੰ ਵੀ ਭਾਈ ਤੁਸੀਂ ਇਸ ਦੇ ਵਿੱਚ ਸਿੱਧੇ ਹੋ ਕੇ ਕੰਮ ਕਰੋ, ਹੋਮਲੈਸ ਦੇ ਜਿਹੜੇ ਤੁਸੀਂ ਆਰਡੀਨੈਂਸ ਖੁਦ ਬਣਾਏ ਆ ਉਹਨਾਂ ਨੂੰ ਲਾਗੂ ਕਰ ਲਓ, ਨਹੀਂ ਤਾਂ ਮੈਂ ਤੁਹਾਨੂੰ ਸੂ ਕਰ ਦੇਣਾ ਆ। ਸੋ ਹੁਣ ਥੀਨ ਹੋ ਨੇ ਇਹ ਜਿਹੜਾ ਕਦਮ ਆ ਉਹ ਚੁੱਕ ਲਿਆ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਉਸ ਦੇ ਵਿੱਚ ਕੀਤੀ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਐਲਾਨ ਹੋ ਗਿਆ ਵੀ ਭਾਈ ਖੁਦ ਡਿਸਟ੍ਰਿਕਟ ਅਟਾਰਨੀ ਖੁਦ ਸਿਟੀ ਨੂੰ ਇਹ ਹੁਣ ਲਾਸੂਟ ਉਹਨਾਂ ਦੇ ਉਲਟ ਜਿਹੜਾ ਉਹ ਦਰਜ ਕਰਨ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖੋ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ। ਕਹਿੰਦੇ ਵੀ ਕੰਪਲਾਇੰਸ ਦੇ ਨਾਲ ਹੀ ਗੱਲ ਜਿਹੜੀ ਉਹ ਬਣਨੀ ਆ। ਇਸ ਦੇ ਉੱਤੇ ਜਿਹੜੇ ਮੇਅਰ ਸਟੈਨਬਰਗ ਆ ਉਹਨਾਂ ਨੇ ਸਟੇਟਮੈਂਟ ਇਸ਼ੂ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਸਿਟੀ ਨੇ ਤਾਂ ਸੈਂਕੜੇ ਜਿਹੜੇ ਐਮਰਜੈਂਸੀ ਬੈੱਡਸ ਆ ਉਹਨਾਂ ਨੂੰ ਓਪਨ ਕੀਤਾ ਆ, ਪਾਰਟਨਰਸ਼ਿਪ ਕੀਤੀ ਆ ਕਾਉਂਟੀ ਦੇ ਨਾਲ ਹੋਮਲੈਸਨੈਸ ਨੂੰ ਜਿਹੜਾ ਐਡਰੈਸ ਕਰਨ ਦੇ ਲਈ ਅਫੋਰਡੇਬਲ ਹਾਊਸਿੰਗ ਯੂਨਿਟਸ ਜਿਹੜੇ ਉਹ ਬਣਾਏ ਆ। ਤੇ ਕਹਿੰਦੇ ਵੀ ਇਹਦੇ ਨਾਲ ਇਸ ਲਾਸੂਟ ਦੇ ਨਾਲ ਲੋਕਾਂ ਨੂੰ ਅਸੀਂ ਸਟਰੀਟਸ ਤੋਂ ਨਹੀਂ ਜਿਹੜਾ ਉਹ ਕੱਢ ਸਕਾਂਗੇ। ਸੋ ਇਹ ਉਹੀ ਬਸ ਕਹਿ ਲਓ ਵੀ ਘਸਮੈਲਾ ਜਿਹਾ ਇਹਨਾਂ ਦਾ ਬਿਆਨ ਜਿਹੜਾ ਉਹ ਆ ਗਿਆ ਆ। ਪਰ ਫਿਰ ਹੋਣਾ ਕਿੱਦਾਂ ਆ? ਜੇ ਤੁਸੀਂ ਕਹਿੰਦੇ ਵੀ ਆਹ ਚੀਜ਼ਾਂ ਕਰਕੇ ਵੀ ਨਹੀਂ ਹੋਣਾ, ਲਾਸੂਟ ਕਰਕੇ ਵੀ ਨਹੀਂ ਹੋਣਾ, ਤਾਂ ਫਿਰ ਕਿੱਦਾਂ ਭਾਈ ਇਹ ਜਿਹੜੇ ਅਨਹਾਊਸਡ ਜਾਂ ਹੋਮਲੈਸ ਬੰਦੇ ਆ ਇਹਨਾਂ ਨੂੰ ਤੁਸੀਂ ਕਿੱਦਾਂ ਜਿਹੜਾ ਹਟਾਓਗੇ? ਇਹਦੇ ਨਾਲ ਸ਼ਹਿਰਾਂ ਦੇ ਜਿਹੜਾ ਬਹੁਤ ਜ਼ਿਆਦਾ ਵਿਗਾੜ ਆ ਗਿਆ ਆ, ਕ੍ਰਾਈਮ ਦੇ ਵਿੱਚ ਵੀ ਜਿਹੜਾ ਕਿੰਨਾ ਵਾਧਾ ਜਿਹੜਾ ਉਹ ਹੋ ਰਿਹਾ ਆ। ਸਾਰੇ ਰਿਸੋਰਸਿਸ ਜੇ ਇੱਧਰ ਹੀ ਲਾਈ ਜਾਵਾਂਗੇ ਤਾਂ ਮੁਲਕਾਂ ਨੇ, ਸਿਟੀਜ਼ ਨੇ, ਕਾਉਂਟੀਜ਼ ਨੇ ਅੱਗੇ ਸਵਾਹ ਵਧਣਾ ਆ। ਸੋ ਇਹ ਹੁਣ ਡਿਸਟ੍ਰਿਕਟ ਅਟਾਰਨੀ ਦੀ ਜਿਹੜੀ ਲਾਸੂਟ ਤੋਂ ਬਾਅਦ 'ਚ ਹਰਜੋਤ ਸਿੰਘ ਜੀ ਹੋ ਸਕਦਾ ਆ ਵੀ ਹੋਰ ਵੀ ਸੂਬੇ ਦੇ ਵੱਖ-ਵੱਖ ਡਿਸਟ੍ਰਿਕਟ ਅਟਾਰਨੀਜ਼ ਦੇ ਵਿੱਚ ਇੱਦਾਂ ਦੀ ਹਿੰਮਤ ਆਵੇ ਤਾਂ ਉਹ ਵੀ ਕੋਈ ਇੱਦਾਂ ਦਾ ਤਗੜਾ ਕਦਮ ਜਿਹੜਾ ਉਹ ਚੁੱਕੇ। ਹੋ ਸਕਦਾ ਕੋਈ ਇਹ ਵੀ ਕਹਿਣ ਵੀ ਇਹ ਭਾਈ ਅਗਲੀ ਜਿਹੜੀ ਆਪਣੀ ਕੁਰਸੀ ਦੇ ਲਈ ਵੀ ਕਰ ਰਿਹਾ ਹੋਊਗਾ, ਪਰ ਆਈ ਥਿੰਕ ਇਹ ਇੱਦਾਂ ਕਰਨ ਦੇ ਨਾਲ ਐਟਲੀਸਟ ਇਸ ਪੂਰੀ ਸਿਚੁਏਸ਼ਨ ਨੂੰ, ਇਸ ਪੂਰੇ ਮੁੱਦੇ ਨੂੰ ਉਹਨਾਂ ਨੇ ਸੈਂਟਰ ਸਟੇਜ 'ਚ ਲੈ ਆਂਦਾ ਆ ਵੀ ਸ਼ਾਇਦ ਇੱਦਾਂ ਕਰਕੇ ਹੀ ਕੋਈ ਹੱਲ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਜਾਵੇ।